ਸਾਡੇ ਖਾਨਦਾਨਾਂ ਦੇ ਵਿੱਚ ਦੂਰੀਆਂ ਦੀ ਵਜ੍ਹਾ ਕੀ ਹੁੰਦੀ ਆ, ਜਿਹਦੀ ਵਜ੍ਹਾ ਦੇ ਨਾਲ ਦੂਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਦੋ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਗਲਤ ਫਹਿਮੀ ਆ। ਨਿੱਕੀ ਨਿੱਕੀ ਗੱਲ ਜਿਹੜੀ ਹੈਗੀ ਆ, ਬਗੈਰ ਸੋਚੇ ਸਮਝੇ ਤੋਂ ਉਹਨੇ ਆਣ ਕੇ ਕੰਨ ਵਿੱਚ ਫੂਕ ਮਾਰਤੀ ਤਾਂ ਅਸੀਂ ਉਸ ਗੱਲ ਦੇ ਮਗਰ ਲੱਗ ਗਏ। ਉਹਦੀ ਤਸਦੀਕ ਨਹੀਂ ਕਰਨੀ, ਉਹਦੀ ਤਹਿਕੀਕ ਨਹੀਂ ਕਰਨੀ, ਪੁੱਛ ਦੱਸ ਨਹੀਂ ਕਰਨੀ। ਹਾਂ, ਅਗਰ ਅਸੀਂ ਕਿਸੇ ਸਾਨੂੰ ਕੋਈ ਗੱਲ ਆਣ ਕੇ ਦੱਸਦਾ, ਅਗਰ ਅਸੀਂ ਉਹਦੀ ਉਸ ਬੰਦੇ ਜਿਸ ਬੰਦੇ ਦੇ ਨਾਂ ਦੇ ਉੱਤੇ ਉਹ ਗੱਲ ਲੈ ਕੇ ਕਰਦਾ ਨਾ ਕਿ ਫਲਾਂ ਬੰਦੇ ਨੇ, ਫਲਾਂ ਚਾਚੇ ਨੇ, ਫਲਾਂ ਮਾਮੇ ਨੇ, ਫਲਾਂ ਚਾਚੀ ਨੇ, ਤਾਈ ਨੇ ਆਹ ਗੱਲ ਕੀਤੀ ਆ, ਤੇ ਆਪ ਮੇਰਾ ਨਾਂ ਨਾ ਲਈ। ਜਦੋਂ ਇਹ ਕਿਸੇ ਵੀ ਗੱਲ ਦੇ ਵਿੱਚ ਇਹ ਲਫ਼ਜ਼ ਆ ਜਾਂਦਾ ਨਾ ਕਿ ਮੇਰਾ ਨਾਂ ਨਾ ਲਈ, ਸਮਝੋ ਕਿ ਉਹ ਗੱਲ ਝੂਠੀ ਹੈ। ਤੁਸੀਂ ਉਸ ਚਾਚੇ ਤਾਏ ਦੇ ਕੋਲ ਟੁਰੇ ਜਾਓ, ਉਹਨੂੰ ਜਾ ਕੇ ਆਖੋ ਹਾਂ ਵੀ ਤੂੰ ਆਹ ਗੱਲ ਕੀਤੀ ਹੈ, ਮੈਨੂੰ ਫਲਾਣੇ ਬੰਦੇ ਨੇ ਦੱਸਿਆ। ਉਹ ਦੋਨੇ ਜਦੋਂ ਆਮਣੋ ਸਾਹਮਣੇ ਹੋਣਗੇ ਗੱਲ ਖੁੱਲ੍ਹ ਜੂਗੀ। ਔਰ ਜ਼ਿੰਦਗੀ ਦੇ ਵਿੱਚ ਮੁੜ ਕੇ ਇੱਦਾਂ ਦਾ ਕੋਈ ਸ਼ਰਾਰਤੀ ਸ਼ੈਤਾਨ ਕਿਸਮ ਦਾ ਬੰਦਾ ਤੁਹਾਡੇ ਕੰਨ ਭਰਨ ਵਾਸਤੇ ਤੁਹਾਡੇ ਤੇ ਹੀ ਨਹੀਂ ਅਪੜੂਗਾ। ਇਹ ਤੁਸੀਂ ਠੀਕ ਆ, ਸਾਰੇ ਰਿਸ਼ਤਿਆਂ ਦੀ ਆਪਦੀ ਕਦਰ ਇੱਜ਼ਤ ਇਹਤਰਾਮ ਹੁੰਦਾ ਹੈ। ਹਦੀਸੇ ਪਾਕ ਵੀ ਆ, ਤੁਸੀਂ ਵੱਡੇ ਛੋਟੇ ਨੂੰ ਜਿਹੜਾ ਹੈਗਾ ਅਗਰ ਉਹਨੂੰ ਕੋਈ ਸਾਫ਼ ਕਰਨਾ ਜਾਂ ਉਹਨੂੰ ਸੱਚਾ ਝੂਠਾ ਕਰਨਾ ਵਾ ਤਾਂ ਉਹਦਾ ਖਿਆਲ ਰੱਖਣਾ। ਖਿਆਲ ਰੱਖਣ ਦਾ ਇਹ ਮਤਲਬ ਨਹੀਂ ਵੀ ਉਹਦਾ ਕੰਮ ਹੀ ਉਹ ਹੋਵੇ। ਉਹ ਰਿਸ਼ਤੇ ਜੋੜਨ ਦੀ ਬਜਾਏ ਰਿਸ਼ਤੇ ਤੋੜਨ ਨੂੰ ਤਰਜੀਹ ਦਿੰਦਾ ਹੋਵੇ, ਆਪ ਸੱਚੇ ਦਾ ਸੱਚਾ ਹੋਵੇ, ਤਾਂ ਉਹਨੂੰ ਕਲੀਅਰ ਕਰ ਲੈਣਾ ਚਾਹੀਦਾ। ਇੱਕ ਵਾਰੀ ਉਹਨੇ ਆਖਿਆ ਸਾਰੀ ਉਮਰ ਦੀ ਜ਼ਲਾਲਤ ਨਾਲੋਂ ਇੱਕ ਵਾਰੀ ਰੱਬ ਕੋਲੋਂ ਮਾਫੀ ਮੰਗਣੀ ਸੌਖੀ। ਮੇਰੀ ਗੱਲ ਬਹੁਤ ਸਾਰੀਆਂ ਮਾਵਾਂ ਭੈਣਾਂ ਸਮਝ ਗਈਆਂ ਹੋਣੀਆਂ। ਇਹ ਤੁਸੀਂ ਇੱਕ ਚਾਹ ਦੇ ਕੱਪ ਪਿੱਛੇ ਆਪਦੇ ਖਾਨਦਾਨਾਂ ਦੇ ਖਾਨਦਾਨ ਤਬਾਹ ਕਰ ਲੈਂਦੇ। ਇਸ ਤਰ੍ਹਾਂ ਦੇ ਸ਼ੈਤਾਨ ਕਿਸਮ ਦੇ ਲੋਕਾਂ ਨੂੰ ਆਪਦੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓ। ਅੱਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਹੱਸਦੇ ਵਸਦੇ ਰਹੋ। ਆਪਦੇ ਖਾਨਦਾਨਾਂ ਨੂੰ, ਕਬੀਲਿਆਂ ਨੂੰ, ਇਹਨਾਂ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰੋ। ਅੱਲਾ ਹਾਫਿਜ਼।